ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੇ ਈਪੀਏ ਦੀਆਂ ਫਾਈਂਡਿੰਗਸ ਗ੍ਰੀਨ ਹਾਊਸ ਗੈਸ ਦੇ ਖਤਰੇ ਨੂੰ ਲੈ ਕੇ ਉਹਨਾਂ ਨੂੰ ਰਿਵੋਕ ਕਰ ਦਿਆ ਆ, ਉਹਨਾਂ ਨੂੰ ਵਾਪਸ ਲੈ ਲਿਆ ਆ। 5 ਜਿਹੜੀਆਂ ਗ੍ਰੀਨ ਹਾਊਸ ਗੈਸਿਸ ਜੋ ਕਿ ਇਹ ਸਾਇੰਸਦਾਨ ਮੰਨਦੇ ਸੀਗੇ ਜਿਹੜੇ ਵੀ ਪਬਲਿਕ ਹੈਲਥ ਦੇ ਲਈ ਖਤਰਾ ਹੈਗਾ ਆ, ਜਿਨ੍ਹਾਂ 'ਚ ਕਾਰਬਨ ਡਾਈਆਕਸਾਈਡ ਤੇ 5 ਹੋਰ ਗੈਸਿਸ ਆ, ਉਸ ਫੈਸਲੇ ਨੂੰ ਵਾਪਸ ਲੈ ਲਿਆ ਆ। ਕਈ ਜਿਹੜੇ ਕਹਿ ਰਹੇ ਨੇ ਵੀ ਇਹ ਇੱਕ ਬਿਲੀਅਨੇਅਰ ਪੋਲਿਊਟਰਸ ਜਿਹੜੇ ਆ ਗੈਸ ਕੋਲ ਕੰਪਨੀਜ਼ ਆ, ਉਹਨਾਂ ਦੇ ਲਈ ਇੱਕ ਗਿਫਟ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਅਮਰੀਕਨਸ ਦੀ ਹੈਲਥ ਨੂੰ ਛਿੱਕੇ ਟੰਗਦੇ ਹੋਏ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹ ਜਿਹੜੀ ਸਾਇੰਟੀਫਿਕ ਡਿਟਰਮੀਨੇਸ਼ਨ ਕੀਤੀ ਗਈ ਸੀਗੀ, ਉਸ ਨੂੰ ਵਾਪਸ ਲੈ ਲਿਆ ਆ। ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਇਹ ਸਿੰਗਲ ਲਾਰਜੈਸਟ ਡੀਰੈਗੂਲੇਟਰੀ ਐਕਸ਼ਨ ਹੈਗਾ ਆ ਅਮਰੀਕਨ ਹਿਸਟਰੀ ਦੇ ਵਿੱਚ। ਕਹਿੰਦੇ ਵੀ ਦਿਸ ਇਜ਼ ਅ ਬਿਗ ਵਨ ਇਫ ਯੂ ਆਰ ਇਨਟੂ ਇਨਵਾਇਰਮੈਂਟ, ਦਿਸ ਇਜ਼ ਅਬਾਊਟ ਐਜ਼ ਬਿਗ ਐਜ਼ ਇਟ ਗੈਟਸ। ਇਸ ਚੀਜ਼ ਦੇ ਉੱਤੇ ਜਿਹੜੀਆਂ ਕਲਾਈਮੇਟ ਐਕਟਿਵਿਸਟ ਆ ਜਾਂ ਇਨਵਾਇਰਮੈਂਟਲ ਐਡਵੋਕੇਟ ਆ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪੋਲਿਊਸ਼ਨ ਵਧੇਗਾ ਤੇ ਜਿਹੜੇ ਪਰਿਵਾਰ ਨੇ ਉਹ ਸਿੱਕਰ ਹੋਣਗੇ, ਯਾਨੀ ਕਿ ਉਹਨਾਂ ਨੂੰ ਹੋਰ ਬਿਮਾਰੀਆਂ ਲੱਗ ਸਕਦੀਆਂ ਆ ਤੇ ਖਤਰਾ ਉਹਨਾਂ ਦੇ ਲਈ ਵੱਧ ਜਾਊਗਾ। ਇਸ ਦੇ ਉੱਤੇ ਜਿਹੜੇ ਬਰਾਕ ਓਬਾਮਾ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਵੀ ਟਿੱਪਣੀ ਕਰਦੇ ਹੋਏ ਸੋਸ਼ਲ ਮੀਡੀਆ ਤੇ ਕਿਹਾ, ਲੈਸ ਸੇਫ, ਲੈਸ ਹੈਲਦੀ, ਲੈਸ ਏਬਲ ਟੂ ਫਾਈਟ ਕਲਾਈਮੇਟ ਚੇਂਜ, ਸੋ ਆਲਸੋ ਦਾ ਫੋਸਿਲ ਫਿਊਲ ਇੰਡਸਟਰੀ ਕੈਨ ਮੇਕ ਈਵਨ ਮੋਰ ਮਨੀ। ਇਸ ਦੇ ਉੱਤੇ ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਜੌਨ ਕੈਰੀ ਆ, ਉਹਨਾਂ ਨੇ ਇਸ ਨੂੰ ਅਨ ਅਮਰੀਕਨ ਵੀ ਜਿਹੜਾ ਉਹ ਆਖ ਦਿੱਤਾ ਹੈਗਾ ਆ। ਸੋ ਫਾਈਨਲ ਰੂ ਜਿਹੜੇ ਆ ਉਸ ਦੇ ਨਾਲ ਕਹਿੰਦੇ ਵੀ ਗਵਰਨਮੈਂਟ ਦੀ ਐਬਿਲਿਟੀ ਇਹਨਾਂ ਗੈਸਿਸ ਦੇ ਕਰਕੇ, ਜਿਨ੍ਹਾਂ ਕਰਕੇ ਮੰਨਿਆ ਜਾਂਦਾ ਵੀ ਕਲਾਈਮੇਟ ਚੇਂਜ ਹੋ ਰਿਹਾ, ਗ੍ਰੀਨ ਹਾਊਸ ਗੈਸਿਸ ਆ, ਉਹ ਜਿਹੜੀ ਸਰਕਾਰ ਦੀ ਐਬਿਲਿਟੀ ਆ ਇਹਨਾਂ ਗੈਸਿਸ ਨੂੰ ਰੋਕਣ ਦੇ ਲਈ, ਉਹ ਰਿਕੁਆਇਰਮੈਂਟਸ ਹਟ ਜਿਹੜੀਆਂ ਹੋ ਜਾਣਗੀਆਂ। ਸੋ ਟਰਾਂਸਪੋਰਟੇਸ਼ਨ ਖੇਤਰ ਦੇ ਵਿੱਚ ਇਸ ਦਾ ਕਾਫੀ ਵੱਡਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਆ। ਟਰੰਪ ਹੁਣਾਂ ਦੇ ਜਿਹੜੇ ਈਪੀਏ ਨੂੰ ਚਲਾਉਣ ਵਾਲੇ ਆ, ਉਹ ਕਾਫੀ ਚਿਰ ਤੋਂ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਉਹ ਹੌਲੀ ਹੌਲੀ ਵਧਾ ਰਹੇ ਸੀਗੇ। ਸੋ ਅੱਜ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕਰ ਦਿੱਤਾ ਆ ਵੀ ਇਦਾਂ ਦਾ ਜਿਹੜਾ ਗ੍ਰੀਨ ਹਾਊਸ ਗੈਸ ਦਾ ਥ੍ਰੈਟ ਆ, ਉਸ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ। ਹੁਣ ਕੈਲੀਫੋਰਨੀਆ ਵਾਲੀ ਕਾਰਬਾ ਜਾਂ 에ਅਰ ਰਿਸੋਰਸ ਬੋਰਡ ਆ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਹਨਾਂ ਗੈਸਿਸ ਨੂੰ ਘਟਾਉਣ ਦੇ ਲਈ ਚਲਾਏ ਜਾਂਦੇ ਸੀ, ਉਹਨਾਂ ਉੱਤੇ ਵੀ ਵੱਡਾ ਜਿਹੜਾ ਉਹ ਅਸਰ ਪਵੇਗਾ। ਲੋਕਾਂ ਨੂੰ ਟਰੈਕਟਰ ਬਦਲਣ ਦੇ ਲਈ, ਟਰੱਕ ਬਦਲਣ ਦੇ ਲਈ, ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਸਬਸਿਡੀਜ਼ ਵਗੈਰਾ ਜਿਹੜੀਆਂ ਇਹਨਾਂ ਪ੍ਰੋਗਰਾਮਸ ਦੇ ਤਹਿਤ ਦਿੱਤੀਆਂ ਜਾਂਦੀਆਂ ਸੀਗੀਆਂ, ਪਰ ਲੱਗਦਾ ਆ ਵੀ ਕਿਉਂਕਿ ਹੁਣ ਉਹ ਗੈਸਿਸ ਨੂੰ ਖਤਰਨਾਕ ਹੀ ਨਹੀਂ ਮੰਨਿਆ ਜਾਊਗਾ, ਇਸ ਕਰਕੇ ਉਹ ਪ੍ਰੋਗਰਾਮ ਵੀ ਬੰਦ ਹੋ ਸਕਦੇ ਨੇ।